पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਮੇਰੇ ਨਾਲ ਜੁੜੇ ਹੋਏ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਜੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੋਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੰਬਰ ਹੋਤਾ 209-277-0113 2092770113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਦੇ ਤੁਸੀਂ ਬਹੁਤ ਹੀ ਸਵਾਦ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਆਰਡਰ ਕਰ ਸਕਦੇ ਹੋ ਇਹਨਾਂ ਦੀ ਵੈੱਬਸਾਈਟ ਦੇ ਉੱਤੋਂ। ਵੈੱਬਸਾਈਟ www.chicagopizzatwist.com ਦੇ ਉੱਤੇ। ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਪ੍ਰਵੀਨ ਜੀ। ਜਿਹੜੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਆ ਚਾਈਨਾ ਦੇ ਦੌਰੇ ਦੇ ਉੱਤੇ ਪਹੁੰਚੇ ਆ। ਹਾਂਜੀ, ਚਾਈਨਾ ਦੇ ਵਿੱਚ ਨਾ ਇੱਕ ਨਰਿੰਦਰ ਮੋਦੀ ਜਿਹੜੇ ਪਹੁੰਚੇ ਸ਼ੰਘਾਈ ਦੇ ਵਿੱਚ, ਉੱਥੇ ਆਪਰੇਸ਼ਨ ਆਰਗੇਨਾਈਜੇਸ਼ਨ ਸਮਿਟ ਹੋਣੀ ਹੈ, ਜਿਹਨੂੰ ਅਸੀਂ SCO ਦੇ ਨਾਂ ਦੇ ਨਾਲ ਵੀ ਜਾਣ ਸਕਦੇ ਹਾਂ। ਉੱਥੇ ਹਿੱਸਾ ਲੈਣ ਦੇ ਲਈ ਪਹੁੰਚੇ ਆ ਚੀਨ ਦੇ ਕਿੰਗਡਾਓ ਦੇ ਵਿੱਚ। ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਜਿਹੜੀ ਗੱਲਬਾਤ ਹੈ ਇਹਨਾਂ ਦੀ, ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਜੇ ਦੋਵਾਂ ਨੇ ਲੀਡਰਾਂ ਦੀ ਗੱਲ ਕਰੀ ਜਾਵੇ ਤਾਂ ਇਹਨਾਂ ਦੋਨਾਂ ਦੇ ਵਿਚਾਲੇ ਦੂਜੀ ਮੁਲਾਕਾਤ ਹੈ। ਤੇ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਜਿਹੜੇ ਮਸਲੇ ਨਿਕਲ ਕੇ ਆਏ ਨੇ ਜਾਂ ਜਿਹੜੀ ਗੱਲਬਾਤ ਹੋਈ ਹੈ, ਉਹਦੇ ਵਿੱਚ ਬ੍ਰਹਮਪੁੱਤਰ ਦੇ ਪਾਣੀ ਨੂੰ ਲੈ ਕੇ ਜਾਂ ਖੇਤੀ ਦੇ ਮਸਲੇ ਨੂੰ ਲੈ ਕੇ 2 ਬਹੁਤ ਅਹਿਮ ਸਮਝੌਤੇ ਕੀਤੇ ਗਏ ਆ। ਪਹਿਲਾ ਇਹ ਹੈ ਕਿ ਚੀਨ ਜਦੋਂ ਵੀ ਬ੍ਰਹਮਪੁੱਤਰ ਦਾ ਪਾਣੀ ਛੱਡੂਗਾ ਤੇ ਉਹ ਭਾਰਤ ਨੂੰ ਇਹਦੀ ਜਾਣਕਾਰੀ ਦੇਊਗਾ। ਦੂਜਾ ਹੈ ਕਿ ਭਾਰਤ ਜਿਹੜਾ ਵਾ ਉਹ ਬਾਸਮਤੀ ਤੋਂ ਇਲਾਵਾ ਦੂਜੀ ਕਿਸਮ ਦੇ ਜਿਹੜੇ ਚੌਲ ਆ ਉਹ ਚੀਨ ਤੋਂ ਖਰੀਦ ਸਕਦਾ ਵਾ। ਤੇ ਇਸ ਸਮਿਟ ਦੇ ਵਿੱਚ ਭਾਰਤ ਪਾਕਿਸਤਾਨ ਦੇ ਜਿਹੜੇ ਸਬੰਧ ਆ ਉਹਨਾਂ ਤੇ ਵੀ ਚਰਚਾ ਹੋਣੀ ਹੈ। ਪਰ ਜੇਕਰ ਉਹਨਾਂ ਤੇ ਗੱਲ ਕੀਤੀ ਜਾਵੇ ਤਾਂ ਜਿਹੜੇ ਸਾਡੇ ਇਹਨਾਂ ਮਸਲਿਆਂ ਦੇ ਮਾਹਰ ਨੇ ਜਾਂ ਇਹਨਾਂ ਮਸਲਿਆਂ ਨੂੰ ਘੋਖਦੇ ਰਹਿੰਦੇ ਨੇ, ਖਾਸ ਕਰਕੇ ਵਿਦੇਸ਼ੀ ਮਸਲਿਆਂ ਨੂੰ, ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਪਾਕਿਸਤਾਨ ਦੇ ਨਾਲ ਸਾਡੇ ਸਬੰਧ ਨੇ, ਹਮੇਸ਼ਾ ਚੀਨ ਦਾ ਇਹ ਰਵੱਈਆ ਰਿਹਾ ਕਿ ਉਹਨੇ ਪਾਕਿਸਤਾਨ ਨੂੰ ਸਪੋਰਟ ਕੀਤਾ ਵਾ। ਤੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਰਗਰਮ ਅੱਤਵਾਦੀ ਜਥੇਬੰਦੀਆਂ, ਤਾਂ ਭਾਰਤ ਨੇ ਹਮੇਸ਼ਾ ਉਹਨਾਂ ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਹੈ। ਤੇ ਸਵਾਲ ਇਹ ਉੱਠਦਾ ਕਿ ਕੀ ਭਾਰਤ ਉੱਥੇ ਜਦੋਂ ਇਹ ਗੱਲ ਕਰੂਗਾ ਜਾਂ ਜਦੋਂ ਇਹ ਗੱਲ ਚੱਲੂਗੀ, ਹਾਲਾਂਕਿ SCO ਦੇ ਵਿੱਚ ਇਹ ਜਿਹੇ ਮਸਲੇ ਬਹੁਤ ਘੱਟ ਵਿਚਾਰੇ ਜਾਂਦੇ ਆ ਐਕਸਪਰਟਸ ਦੇ ਮੁਤਾਬਕ, ਪਰ ਜਦੋਂ ਵੀ ਇਹ ਗੱਲ ਚੱਲੂਗੀ ਤਾਂ ਕੀ ਚੀਨ ਉਦੋਂ ਭਾਰਤ ਦਾ ਸਾਥ ਦੇਊਗਾ? ਸੋ ਇਸ ਤਰ੍ਹਾਂ ਦੇ ਸਵਾਲ ਉੱਠ ਕੇ ਆ ਰਹੇ ਨੇ। ਪਰ ਬਹੁਤ ਸਾਰੇ ਜਿਹੜੇ, ਜੇ ਤੁਸੀਂ BJP ਦੇ ਸਪੋਕਸਪਰਸਨ ਦੇ ਲਿਹਾਜ਼ ਦੇ ਨਾਲ ਦੇਖੋਗੇ ਤੇ ਇਸ ਦੌਰੇ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾਊਗਾ। ਪਰ ਮੇਰੇ ਖਿਆਲ ਦੇ ਨਾਲ ਤਾਂ ਹਰੇਕ ਮੁਲਕ ਦੇ ਸਭ ਤੋਂ ਅਹਿਮ ਇਹ ਚੀਜ਼ਾਂ ਦੇ ਵਿੱਚ ਕਾਊਂਟ ਚੀਜ਼ ਹੁੰਦੀ ਹੈ ਕਿ ਉਹਦੇ ਗੁਆਂਢੀ ਮੁਲਕਾਂ ਦੇ ਨਾਲ ਸੰਬੰਧ ਕਿਹੋ ਜਿਹੇ ਨੇ। ਤਾਂ ਚੀਨ ਦੇ ਨਾਲ ਜੇ ਅਸੀਂ ਚੌਲ ਖਰੀਦਦੇ ਹਾਂ ਜਾਂ ਚੀਨ ਸਾਨੂੰ ਬ੍ਰਹਮਪੁੱਤਰ ਦਾ ਪਾਣੀ ਛੱਡੂਗਾ, ਇਕੱਲਾ ਇਹ ਮਸਲਾ ਨਹੀਂ ਗਾ। ਚੀਨ ਦੇ ਨਾਲ ਸਾਡੇ ਸਰਹੱਦੀ ਮਸਲੇ ਆ। ਮਿਸਾਲ ਦੇ ਤੌਰ ਤੇ ਜਿਹੜਾ ਤਿੱਬਤ ਦੇ ਹਿੱਸੇ ਦੇ ਵਿੱਚ ਸਾਡਾ ਉਹਨਾਂ ਦੇ ਨਾਲ ਕਤਲਬਾਜ਼ੀ ਹੈ, ਜਾਂ ਪਾਕਿਸਤਾਨ ਨੂੰ ਚੀਨ ਦਾ ਸਮਰਥਨ ਹਾਸਲ ਹੈ ਉਸ ਮਸਲੇ ਦੇ ਵਿੱਚ ਕਤਲਬਾਜ਼ੀ ਹੈ। ਤਾਂ ਇੱਥੇ ਵੀ ਚੀਨ ਨੂੰ, ਜੇਕਰ ਅਸੀਂ ਇਹ ਮੰਨਦੇ ਕਿ ਚੀਨ ਸਾਡਾ ਮਿੱਤਰ ਬਣ ਗਿਆ, ਤਾਂ ਇਹ ਮਿੱਤਰਤਾ ਦਾ ਉਦੋਂ ਪਤਾ ਲੱਗੂਗਾ ਜਦੋਂ ਹੋਰਨਾਂ ਮਸਲਿਆਂ ਤੇ ਵੀ ਜਿਹੜਾ ਚੀਨ ਆ ਉਹ ਸਾਡੇ ਨਾਲ ਸਹਿਮਤੀ ਜਤਾਊਗਾ ਜਾਂ ਸਾਡੇ ਮੁਤਾਬਕ ਜਾਂ ਸਾਡੀਆਂ ਸ਼ਰਤਾਂ ਦੇ ਮੁਤਾਬਕ ਕੰਮ ਕਰੂਗਾ। ਪਰ ਮਾਹਰਾਂ ਦਾ ਇਹ ਕਹਿਣਾ ਵਾ ਕਿ ਲੱਗਦਾ ਨਹੀਂ ਗਾ ਕਿ ਚੀਨ ਇੰਨੀ ਛੇਤੀ ਇਹ ਕੰਮ ਜਿਹੜੇ ਆ ਭਾਰਤ ਦੀ ਸਹਿਮਤੀ ਦੇ ਮੁਤਾਬਕ ਜਾਂ ਇਹਨਾਂ ਮਸਲਿਆਂ ਤੇ ਭਾਰਤ ਦੇ ਮੁਤਾਬਕ ਆਪਣੀ ਨੀਤੀ ਤਿਆਰ ਕਰੂਗਾ। ਜੀ 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 ਬਿਲਕੁਲ, ਉਹ ਤਾਂ ਅੰਦਰ ਆਏ ਰਹਿੰਦੇ ਆ ਜੀ ਆਲ ਦਾ ਟਾਈਮ। ਅਗਲੀ ਜਿਹੜੀ ਗੱਲ ਕਰਦੇ ਹਾਂ ਪ੍ਰਵੀਨ ਜੀ ਵੀ ਕਹਿੰਦੇ ਨਿਤਿਸ਼ ਕੁਮਾਰ ਹੁਣਾਂ ਦੀ ਨਸ਼ਾ ਵਿਰੋਧੀ ਮੁਹਿੰਮ। ਦੇਖੋ ਜੀ, ਨਿਤਿਸ਼ ਕੁਮਾਰ ਵੈਸੇ ਤਾਂ ਜਿਹੜੇ ਸਿਆਸਤ ਦੇ ਤੌਰ ਤੇ ਉਹਨਾਂ ਦੀ ਜਿਹੜੀ ਛਵੀ ਹੈ ਸਿਆਸਤਦਾਨ ਦੇ ਤੌਰ ਤੇ, ਉਹ ਤਾਂ
ਆਪਾਂ ਸਾਰੇ ਜਾਣਦੇ ਹਾਂ ਕਿ ਕਿਹੋ ਜਿਹੀ ਆ। ਯੂ ਟਰਨ ਮਾਰਨ ਵਾਲੇ ਲੀਡਰਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ। ਪਰ ਇੱਕ ਸਿੱਕੇ ਦਾ ਦੂਜਾ ਪਹਿਲੂ ਇਹ ਵੀ ਹੈ, ਦੂਜੀ ਸਾਈਡ ਇਹ ਵੀ ਹੈ ਕਿ ਨਿਤਿਸ਼ ਕੁਮਾਰ ਇੱਕ ਪ੍ਰਸ਼ਾਸਨਿਕ ਜਿਹੜੇ ਸੁਧਾਰ ਆ ਉਹਨਾਂ ਦੇ ਵਿੱਚ ਜਿਹੜੇ ਕਰਨ ਵਾਲੇ ਲੋਕ ਆ ਉਹਨਾਂ ਦੇ ਵਿੱਚ ਨਿਤਿਸ਼ ਕੁਮਾਰ ਨੂੰ ਕਾਊਂਟ ਕੀਤਾ ਜਾਂਦਾ। ਵਧੀਆ ਸ਼ਾਸਨ ਮੁਹੱਈਆ ਕਰਵਾਉਣ ਵਾਲੇ ਮੁੱਖ ਮੰਤਰੀਆਂ ਦੇ ਵਿੱਚ ਨਿਤਿਸ਼ ਕੁਮਾਰ ਦਾ ਨਾਮ ਹੀ ਆਉਂਦਾ ਵਾ। ਸ਼ਰਾਬਬੰਦੀ ਇਹਨਾਂ ਨੇ ਕੀਤੀ, ਹਾਲਾਂਕਿ ਬਹੁਤ ਸਾਰੇ ਸੂਬੇ ਦੇ ਹਿੱਸਿਆਂ ਦੇ ਵਿੱਚ ਸ਼ਰਾਬ ਦੀ ਤਸਕਰੀ ਜਾਂ ਸ਼ਰਾਬ ਦੀ ਵਰਤੋਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ, ਪਰ ਬਹੁਤ ਹੱਦ ਤੱਕ ਚੀਜ਼ ਕੰਟਰੋਲ ਹੈ। ਦੂਜੇ ਪਾਸੇ ਹੁਣ ਦੱਸਦੇ ਆ ਵੀ ਖੈਨੀ ਤੇ ਵੀ ਰੋਕ ਲੱਗ ਸਕਦੀ ਹੈ। ਬਿਹਾਰ ਦੇ ਵਿੱਚ ਜਿਹੜਾ ਬਿਹਾਰ ਦਾ ਸਿਹਤ ਵਿਭਾਗ ਹੈ ਉਹਨੇ ਗੁਟਕਾ ਤੇ ਪਾਨ ਮਸਾਲੇ ਵਾਂਗ ਖੈਨੀ ਨੂੰ ਵੀ ਸਿਹਤ ਲਈ ਹਾਨੀਕਾਰਕ ਮੰਨਦਾ। ਇਹਦੀ ਪਾਬੰਦੀ ਦੇ ਲਈ ਮਤਾ ਤਿਆਰ ਕੀਤਾ ਤੇ ਇਸ ਮਤੇ ਨੂੰ ਭਾਰਤ ਸਰਕਾਰ ਦਾ ਜਿਹੜਾ ਖਾਸ ਸੁਰੱਖਿਆ ਤੇ ਮਿਆਰੀ ਅਧਿਕਾਰ ਮਹਿਕਮਾ ਵਾ ਉਹਨੂੰ ਭੇਜਿਆ ਗਿਆ ਤੇ ਇਹਨੂੰ ਇਹ ਗੱਲ ਕਹੀ ਗਈ ਹੈ ਬਿਹਾਰ ਸਰਕਾਰ ਤੋਂ ਕਿ ਖੈਨੀ ਨੂੰ ਖਾਦ ਉਤਪਾਦ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਇਸ ਨੂੰ ਖਰੀਦਣ ਤੇ ਇਹਨੂੰ ਵੇਚਣ ਦੇ ਨਾਲ ਨਾਲ ਇਹਦੇ ਖਾਣ ਤੇ ਪਾਬੰਦੀ ਵੀ ਲਾਈ ਜਾ ਸਕੇ। ਸੋ ਸ਼ਰਾਬ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਤੇ ਹੁਣ ਸਰਕਾਰ ਕਹਿੰਦੀ ਹੈ ਕਿ ਖੈਨੀ ਤੇ ਵੀ ਅਸੀਂ ਖਾਣ ਤੇ ਰੋਕ ਲਾਉਣ ਦਾ ਮਤਾ ਤਿਆਰ ਕੀਤਾ, ਕਿਉਂਕਿ ਖੈਨੀ ਕਿਸੇ ਚੀਜ਼ ਦੇ ਨਾਲ ਮਿਲਾ ਕੇ ਖਾਣਯੋਗ ਨਹੀਂ ਹੈ, ਇਹਨੂੰ ਸਿੱਧਾ ਲੋਕ ਖਾਂਦੇ ਆ। ਤੇ ਜੇਕਰ ਕਿ ਇਹ ਕਹਿੰਦੇ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਤਾ ਕਿ ਭਾਈ ਤੁਸੀਂ ਖੈਨੀ ਨਾ ਖਾਓ ਤਾਂ ਸ਼ਾਇਦ ਜਿਹੜਾ ਬਿਹਾਰ ਸੂਬਾ ਵਾ ਉਹ ਨਸ਼ਾ ਮੁਕਤੀ ਦੇ ਵੱਲ ਜਿਹੜੀ ਉਹਦੀ ਲਹਿਰ ਆ ਉਹ ਤੇਜ਼ ਹੋ ਸਕਦੀ ਹੈ। ਬਿਲਕੁਲ ਸਮਾਜ ਦੇ ਤੌਰ ਤੇ ਦੇਖੀਏ ਤਾਂ ਬਹੁਤ ਸਾਰੇ ਇਹਦੇ ਦੁਸ਼ਪ੍ਰਭਾਵ ਨੇ। ਪਹਿਲੀ ਗੱਲ ਤਾਂ ਤੁਸੀਂ ਬਿਹਾਰ ਦੇ ਸਮੇਤ ਦਿੱਲੀ ਦੇ ਰੇਲਵੇ ਸਟੇਸ਼ਨਾਂ ਤੇ ਦੇਖ ਲਓ ਕਿੰਨਾ ਗੰਦ ਪਾਇਆ ਪਿਆ ਹੁੰਦਾ। ਸੋ ਖੈਨੀ ਜਿਹੜਾ ਤੰਬਾਕੂ ਦੇ ਵਿੱਚ ਅਸੀਂ ਜਿਹਨੂੰ ਕਾਊਂਟ ਕਰ ਸਕਦੇ ਹਾਂ, ਇਕੱਲਾ ਇਹ ਨਹੀਂਗਾ ਕਿ ਆਲਾ ਦੁਆਲਾ ਗੰਦਲਾ ਕਰਦਾ ਜਾਂ ਸੋ ਕਰਦਾ, ਇਹਦੇ ਕੈਂਸਰ ਹੋਣ ਦਾ ਇੱਕ ਵੱਡਾ ਕਾਰਨ ਵੀ ਹੈ। ਸੋ ਮੇਰੇ ਖਿਆਲ ਦੇ ਨਾਲ ਬਿਹਾਰ ਸਰਕਾਰ ਦਾ ਉਪਰਾਲਾ ਬਹੁਤ ਚੰਗਾ ਵਾ, ਪਰ ਜਿਹੜੀਆਂ ਹੋਰ ਸਰਕਾਰਾਂ ਨੇ ਭਾਵੇਂ ਪੰਜਾਬ ਭਾਵੇਂ ਹਰਿਆਣਾ ਉਹਨਾਂ ਸਰਕਾਰਾਂ ਨੂੰ ਵੀ ਤੰਬਾਕੂ ਤੋਂ ਰੈਵਨਿਊ ਜਨਰੇਟ ਜਿੰਨਾ ਕੁ ਹੁੰਦਾ ਉਹਨੂੰ ਬੇਧਿਆਨੀ ਕਰਕੇ ਜਾਂ ਉਹਨੂੰ ਪਾਸੇ ਕਰਕੇ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਕੇ ਇਹੋ ਜਿਹੇ ਜਿਹੜੇ ਪ੍ਰੋਡਕਟ ਆ ਉਹਨਾਂ ਨੂੰ ਬੈਨ ਕਰਨਾ ਚਾਹੀਦਾ। ਬੈਨ ਤਾਂ ਇੰਡੀਆ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਵਿਕੀ ਜਾਂਦਾ, ਬੈਨ ਨੂੰ ਤਾਂ ਹੈਰਨ ਵੀ ਬੈਨ ਹੈ, ਫੀਮ ਵੀ ਬੈਨ ਹੈ, ਪਰ ਉਹ ਵਿਕੀ ਜਾਂਦੀ ਹੈ। ਪਰ ਮੇਰੇ ਖਿਆਲ ਦੇ ਨਾਲ ਜੇਕਰ ਸਮਾਜ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ ਚਾਹੁੰਦੇ ਤਾਂ ਜਿੱਥੇ ਬੈਨ ਜ਼ਰੂਰੀ ਹੈ ਉੱਥੇ ਸਮਾਜਿਕ ਚੇਤਨਤਾ ਵੀ ਬਹੁਤ ਜ਼ਰੂਰੀ ਹੈ, ਜਾਗਰੂਕਤਾ ਬਹੁਤ ਜ਼ਰੂਰੀ ਹੈ। ਜੀ 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 ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਬਰਗਾੜੀ ਕਾਂਡ ਦੇ ਵਿੱਚ ਪੰਜਾਬ ਪੁਲਿਸ ਦੇ ਹੱਥ ਲੱਗਿਆ ਅਹਿਮ ਸੁਰਾਗ। ਦੇਖੋ ਬਰਗਾੜੀ ਜਿਹੜਾ ਕਾਂਡ ਹੈ ਸ਼ੁਰੂ ਤੋਂ ਹੀ ਇਸ ਮੈਂ ਕਹੂੰਗਾ ਕਿ ਘਟਨਾ ਨੂੰ ਬੜੀ ਚਰਚਾ ਹੋਈ ਹੈ ਔਰ ਇਹਦੀ ਚਰਚਾ ਹੋਣੀ ਵੀ ਚਾਹੀਦੀ ਸੀ। ਔਰ ਇੱਕ ਪਹਿਲੂ ਇਹ ਵੀ ਹੈ ਕਿ ਇਹਦੀ ਚਰਚਾ ਰੁਕੀ ਨਹੀਂ, ਇਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਵਾ ਇਹਦੇ ਤੇ ਕਾਰਵਾਈ ਕਰਨ ਨੂੰ ਰਾਜ਼ੀ ਹੋਈਆਂ ਜਾਂ ਸਰਕਾਰਾਂ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਗਿਆ। ਹੁਣ ਪੰਜਾਬ ਪੁਲਿਸ ਜਿਹੜੀ ਹੈ ਉਹਦੇ ਹੱਥ ਇੱਕ ਅਹਿਮ ਸੁਰਾਗ ਲੱਗਿਆ। ਚਰਨਜੀਤ ਭੁੱਲਰ ਜਿਹੜੇ ਟ੍ਰਿਬਿਊਨ ਦੇ ਬਹੁਤ ਵੱਡੇ ਪੱਤਰਕਾਰ ਨੇ, ਉਹਨਾਂ ਦੀ ਇੱਕ ਰਿਪੋਰਟ ਛਪੀ ਹੈ ਟ੍ਰਿਬਿਊਨ ਦੇ ਵਿੱਚ ਤੇ 2.5 ਵਰ੍ਹਿਆਂ ਮਗਰੋਂ ਪੁਲਿਸ ਦੇ ਹੱਥ ਇੱਕ ਅਹਿਮ ਕੜੀ ਲੱਗਣ ਦੇ ਦਾਅਵੇ ਕੀਤੇ ਗਏ ਇਸ ਰਿਪੋਰਟ ਦੇ ਵਿੱਚ ਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਆ, ਕਿਉਂਕਿ ਪੁਲਿਸ ਨੇ ਅੱਧੀ ਦਰਜਨ ਟੀਮਾਂ ਬਣਾਈਆਂ ਸੀਗੀਆਂ ਤੇ ਇੱਕ ਹਫ਼ਤੇ ਤੋਂ ਟੀਮਾਂ ਜਿਹੜੀਆਂ ਵਾ ਉਹ ਵੱਖ-ਵੱਖ ਥਾਵਾਂ ਦੇ ਉੱਤੇ ਸ਼ੱਕੀਆਂ ਦੀ ਗੁਪਤ ਤਰੀਕੇ ਨਾਲ ਪੈੜ ਨੱਪੀ ਜਾ ਰਹੀ ਸੀ। ਔਰ ਹਿਮਾਚਲ ਪ੍ਰਦੇਸ਼ ਤੋਂ ਇਹਨਾਂ ਨੇ ਇੱਕ ਬੰਦਾ ਫੜਿਆ, ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਇੱਕ ਸੀਨੀਅਰ ਮੈਂਬਰ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈ। ਤੇ ਪਤਾ ਲੱਗਿਆ ਵੀ ਪੁਲਿਸ ਦੀ ਕੁਝ ਸਮੇਂ ਤੋਂ ਜਿਹੜੀ ਬਰਗਾੜੀ ਕਾਂਡ ਦੇ ਮਾਮਲੇ ਦੇ ਵਿੱਚ ਜਿਹੜੀ ਸ਼ੱਕ ਦੀ ਸੂਈ ਸੀਗੀ ਉਹ ਕੋਟਕਪੂਰਾ ਦੇ ਨਾਲ ਸੰਬੰਧਿਤ ਇਸ ਡੇਰਾ ਆਗੂ ਦੇ ਉੱਤੇ ਟਿਕੀ ਹੋਈ ਸੀਗੀ। ਸੋ ਬਹੁਤ ਸਾਰੇ ਬਰਗਾੜੀ ਦੇ ਲਾਗਲੇ ਪਿੰਡਾਂ ਦੇ ਜਿੰਨੇ ਵੀ 5-6 ਡੇਰਾ ਪ੍ਰੇਮੀ ਉਹ ਪੁਲਿਸ ਨੇ ਪਹਿਲਾਂ ਵੀ ਚੁੱਕੇ ਸੀਗੇ ਤੇ ਪੁੱਛਗਿੱਛ ਕੀਤੀ ਸੀ ਤੇ ਫਿਰ ਉਹਨਾਂ ਨੂੰ ਛੱਡਿਆ ਵੀ ਸੀਗਾ। ਹੁਣ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਪਾਲਮਪੁਰ ਤੋਂ ਚੱਕਿਆ ਇਹ ਬੰਦਾ ਕੁਝ ਸਮਾਂ ਪਹਿਲਾਂ, ਯਾਨੀ ਕਿ ਇਹ ਤਾਂ ਨਹੀਂ ਕਹਿ ਸਕਦੇ ਕਿ 2-3 ਮਹੀਨੇ ਪਹਿਲਾਂ, ਕੁਝ ਹਫ਼ਤਾ ਪਹਿਲਾਂ ਵਕਫਾ ਪਹਿਲਾਂ ਇਹ ਬੰਦਾ ਪਾਲਮਪੁਰ ਚਲਾ ਗਿਆ ਸੀ ਪੰਜਾਬ ਤੋਂ ਤੇ ਉੱਥੇ ਕਿਰਾਣਾ ਸਟੋਰ ਚਲਾਉਂਦਾ ਸੀਗਾ ਤੇ ਹਫ਼ਤਾ ਕੁ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਦੇ ਵਿੱਚ ਆਇਆ ਸੀਗਾ, ਪਰ ਉਦੋਂ ਪੁਲਿਸ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਲੱਗਿਆ। ਪੁਲਿਸ ਨੂੰ ਪਤਾ ਕਿੱਥੋਂ ਲੱਗਿਆ? ਪੁਲਿਸ ਨੇ ਇੱਕ ਡੇਰਾ ਪ੍ਰੇਮੀ ਚੱਕਿਆ ਸੀਗਾ, ਉਸ ਤੋਂ ਪੁੱਛਗਿੱਛ ਕੀਤੀ ਤੇ ਉਸ ਬੰਦੇ ਨੇ ਫਿਰ ਆਹ ਜਿਹੜੇ ਬੰਦੇ ਭਾਵੇਂ ਬਰਗਾੜੀ ਦੇ ਪਿੰਡਾਂ ਲਾਗਲੇ ਹੋਣ ਭਾਵੇਂ 45 ਮੈਂਬਰੀ ਕਮੇਟੀ ਵਾਲਾ ਮੈਂਬਰ ਹੋਵੇ, ਫਿਰ ਇਹਦੇ ਆਪਾਂ ਕਹਿ ਲਈ ਕਿ ਇਹਨਾਂ ਤੱਕ ਪੁਲਿਸ ਪਹੁੰਚੀ ਸੀਗੀ। ਸੋ ਹੁਣ ਬਠਿੰਡਾ ਇਲਾਕੇ ਦਾ ਜਿਹੜਾ ਇਹ ਬੰਦਾ ਸੀਗਾ ਇਹ ਜ਼ਿਲ੍ਹਾ ਸਿਰਸਾ ਦੇ ਵਿੱਚੋਂ ਪੁਲਿਸ ਨੇ ਚੱਕਿਆ ਸੀਗਾ ਤੇ ਹੁਣ ਦੱਸਦੇ ਕਿ ਪੁਲਿਸ ਬੜੀ ਸੰਜੀਦਗੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤਾਰ ਆ ਉਹ ਕਿਤੇ ਨਾ ਕਿਤੇ
ਪ੍ਰੇਮੀਆਂ ਦੇ ਰਾਹੀਂ ਕਿਤੇ ਗਾਂਹ ਵੀ ਜੁੜ ਸਕਦੇ ਆ। ਪਰ ਤੁਹਾਨੂੰ ਮੈਂ ਯਾਦ ਕਰਵਾਉਣਾ ਚਾਹੁੰਦਾ ਰਾਜਪ੍ਰੀਤ ਕਿ ਜਿਹੜਾ ਮੌੜ ਬੰਬ ਧਮਾਕਾ ਵਾ ਉਹਦੀ ਜਦੋਂ ਜਾਂਚ ਚੱਲੀ ਸੀਗੀ, ਉਹਦੀ ਜਾਂਚ ਦੀ ਜਿਹੜੀ ਤਾਰ ਹੈ ਉਹ ਵੀ ਡੇਰਾ ਸਿਰਸਾ ਦੇ ਨਾਲ ਜਾ ਕੇ ਜੁੜੀ ਸੀ, ਕਿਉਂਕਿ ਜਿਹੜੀ ਕਾਰ ਪੇਂਟ ਹੋਈ ਸੀਗੀ, ਜਿਹੜੀ ਵਰਤੀ ਗਈ ਸੀ ਧਮਾਕੇ ਦੇ ਵਿੱਚ, ਉਹ ਹਾਲੇ ਵੀ ਤੁਸੀਂ ਗੂਗਲ ਤੇ ਜਾ ਕੇ ਸਰਚ ਕਰੋਗੇ ਤਾਂ ਹਾਲੇ ਵੀ ਉਹ ਰਿਪੋਰਟਾਂ ਪਈਆਂ ਨੇ, ਜਿਹੜੀਆਂ ਰਿਪੋਰਟਾਂ ਗੱਲ ਦੱਸਦੇ ਆ ਕਿ ਉਹ ਜਿਹੜੀ ਕਾਰ ਸੀ ਉਹ ਡੇਰਾ ਸਿਰਸਾ ਦੇ ਵਿੱਚ ਪੇਂਟ ਕੀਤੀ ਗਈ ਸੀ। ਕਾਲਾ ਜਿਹੜਾ ਕਿ ਉੱਥੋਂ ਦਾ ਇੱਕ ਬਹੁਤ ਮੈਂ ਕਹਿ ਸਕਦਾ ਵਾਂ ਕਿ ਜਿਹੜਾ ਕਾਰਾਂ ਨੂੰ ਪੇਂਟ ਕਰਨ ਦਾ, ਕਾਰਨੀਫਾਈਡ ਕਰਨ ਦਾ ਕੰਮ ਕਰਦਾ ਸੀਗਾ, ਉਹ ਤੱਕ ਪੁਲਿਸ ਨੇ ਪਹੁੰਚਣ ਦਾ ਯਤਨ ਵੀ ਕੀਤਾ ਸੀ, ਪਰ ਉਹ ਮਾਮਲਾ ਦਬ ਗਿਆ ਸੀ, ਉਹਦੀ ਜਾਂਚ ਸਲੋ ਕਰ ਦਿੱਤੀ ਗਈ ਸੀ। ਸੋ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਸਲੋ ਨਾ ਹੋਵੇ, ਪਤਾ ਲੱਗੇ ਲੋਕਾਂ ਨੂੰ ਕਿ ਆਖਿਰ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਇੰਨੀਆਂ ਮਾੜੀਆਂ ਕਰਤੂਤਾਂ ਨੂੰ, ਇੰਨੀਆਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਹਦੇ ਕਰਕੇ ਇਕੱਲਾ ਗੁਰੂ ਸਾਹਿਬ ਦੀ ਜਿਹੜੀ ਆ ਬੇਅਦਬੀ ਨਹੀਂ ਹੋਈ, ਸਮਾਜਿਕ ਤੌਰ ਤੇ ਤਣਾਅ ਵੀ ਵਧਿਆ। ਔਰ ਇਹਨਾਂ ਘਟਨਾਵਾਂ ਤੋਂ ਬਾਅਦ 2 ਸਿੱਖ ਜਿਹੜੇ ਆ ਨੌਜਵਾਨ ਉਹ ਸ਼ਹੀਦ ਵੀ ਹੋਇਆ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਧਰਨੇ ਲੱਗੇ, ਧਰਨਿਆਂ ਦੇ ਵਿੱਚੋਂ ਗੋਲੀ ਚੱਲੀ। ਸੋ ਮੇਰੇ ਖਿਆਲ ਦੇ ਨਾਲ ਜੇ ਵਾਕਈ ਪੰਜਾਬ ਪੁਲਿਸ ਸੰਜੀਦਗੀ ਹੈ, ਇਸ ਮਸਲੇ ਨੂੰ ਸੰਜੀਦਾ ਤਰੀਕੇ ਨਾਲ ਹੱਲ ਕਰਦੀ ਹੈ, ਤਾਂ ਸ਼ਾਇਦ ਕੋਈ ਨਾ ਕੋਈ ਵੱਡਾ ਖੁਲਾਸਾ ਜਿਹੜਾ ਬਹੁਤ ਜ਼ਰੂਰ ਹੋ ਸਕਦਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਗੈਂਗਸਟਰ ਦਵਿੰਦਰ ਬੰਬੀਹਾ ਦੇ 4 ਸਾਥੀ ਹਥਿਆਰਾਂ ਸਮੇਤ ਕਾਬੂ। ਦੇਖੋ, ਗੈਂਗਸਟਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਗੈਂਗਸਟਰਾਂ ਕਰਕੇ ਕਾਫੀ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਬਹੁਤ ਖਰਾਬ ਹੋਈ ਪਈ ਹੈ। ਤੁਹਾਨੂੰ ਯਾਦ ਹੋਣਾ ਜੱਗੂ ਭਗਵਾਨਪੁਰੀਏ ਤੇ ਵੀ ਐਲੀਗੇਸ਼ਨ ਲੱਗਿਆ ਕਿ ਉਹਨੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਗੁਰਦੀਪ ਪਹਿਲਵਾਨ ਨੂੰ ਕਤਲ ਕੀਤਾ ਸੀ, ਤਾਂ ਉਹਦੇ ਵਿੱਚ ਵੀ ਪੁਲਿਸ ਰਿਮਾਂਡ ਮਿਲਿਆ। ਹੁਣ 6 ਮੈਂਬਰੀ ਗੈਂਗਸਟਰ ਗਰੋਹ ਦਾ ਪਰਦਾਫਾਸ਼ ਕੀਤਾ ਪੁਲਿਸ ਨੇ, ਮੋਗਾ ਦੀ ਨੇ, ਸੀਆਈ ਸਟਾਫ ਨੇ। 4 ਜਣਿਆਂ ਨੂੰ 3 ਪਿਸਤੌਲ ਇਹਨਾਂ ਤੋਂ ਬਰਾਮਦ ਹੋਇਆ, 1.25 ਕਿਲੋ ਨਸ਼ੀਲਾ ਪਾਊਡਰ ਫੜਿਆ। ਤੇ ਪੁਲਿਸ ਦਾ ਦਾਅਵਾ ਹੈ ਕਿ ਜਿਹੜੇ ਇਹ ਗ੍ਰਿਫਤਾਰ ਕੀਤੇ ਗਏ ਮੁਲਜ਼ਮ, ਇਹ ਬਠਿੰਡਾ ਪੁਲਿਸ ਦੇ ਨਾਲ ਜਿਹੜਾ ਮੁੱਠਭੇੜ ਦੇ ਵਿੱਚ ਮਾਰਿਆ ਗਿਆ ਸੀ ਗੈਂਗਸਟਰ ਦਵਿੰਦਰ ਬੰਬੀਹਾ, ਉਹਦੇ ਗਰੋਹ ਦੇ ਮੈਂਬਰ ਨੇ। ਸੋ ਦੱਸਿਆ ਗਿਆ ਕਿ ਜਿੰਨੇ ਵੀ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਹੈ ਇੱਕ ਅਹਿਮ ਤਸਕਰ, ਤੇ ਇਸ ਗ੍ਰਿਫਤਾਰੀ ਦੇ ਨਾਲ ਉਹ ਕਹਿੰਦੇ ਕਿ ਜਿਹੜਾ ਇਹ ਅਹਿਮ ਤਸਕਰ ਨੂੰ ਛੁਡਾਉਣ ਜਾ ਰਹੇ ਸੀਗੇ, ਤੇ ਨਾਲ ਹੀ ਇਹਨਾਂ ਨੇ ਇੱਕ ਸਕੱਤਰ, ਕੋਈ ਸਹਿਕਾਰੀ ਸਭਾ ਦਾ ਸਕੱਤਰ ਆ ਬਰਨਾਲਾ ਦਾ, ਉਹਦੇ ਕਤਲ ਦੀ ਸਕੀਮ ਵੀ ਬਣਾਈ ਸੀਗੀ। ਤੇ ਪੁਲਿਸ ਨੇ ਜੇਲ੍ਹ ਵਾਲੀ ਘਟਨਾ ਨੂੰ ਤੇ ਇਹ ਜਿਹੜੀ ਕਤਲ ਦੀ ਘਟਨਾ ਨੂੰ ਪੁਲਿਸ ਦਾਅਵਾ ਕਰਦੇ ਕਿ ਨਾਕਾਮ ਬਣਾ ਦਿੱਤਾ। ਸੋ ਮੇਰੇ ਖਿਆਲ ਦੇ ਨਾਲ ਜੇਕਰ ਪੁਲਿਸ ਇਸ ਤਰੀਕੇ ਨਾਲ ਕੰਮ ਕਰਦੀ ਰਹੇ ਤਾਂ ਜਿਵੇਂ ਇਹ 2 ਘਟਨਾਵਾਂ ਤੇ ਕਾਬੂ ਪਾਇਆ, ਤਾਂ ਤੁਸੀਂ ਦੇਖੋ ਕਿ ਜੇਕਰ ਪੰਜਾਬ ਪੁਲਿਸ ਪਹਿਲਾਂ ਇੰਨੀ ਸਰਗਰਮੀ ਦੇ ਨਾਲ ਕੰਮ ਕਰਦੀ ਤੇ ਕਿੰਨੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੁਕ ਸਕਦੀਆਂ ਸੀਗੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਗੈਂਗ ਦੇ ਮੈਂਬਰ ਫੜੇ ਗਏ ਜਾਂ ਗੈਂਗਸਟਰ ਦੇ ਸਾਥੀ ਫੜੇ ਗਏ ਤੇ ਇਹਦੇ ਨਾਲ ਕ੍ਰਾਈਮ ਘੱਟ ਜੂਗਾ। ਲੋੜ ਹੈ ਕਿ ਹੋਰ ਗੈਰ ਸਮਾਜੀ ਜਿਹੜੇ ਅੰਸਰ ਸਾਡੇ ਸਮਾਜ ਦੇ ਵਿੱਚ ਸਰਗਰਮ ਨੇ ਉਹਨਾਂ ਨੂੰ ਵੀ ਫੜਿਆ ਜਾਵੇ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਡਿਫਾਲਟਰ ਕਿਸਾਨਾਂ ਦੀ ਸੂਚੀ ਦੇ ਵਿੱਚ 50 ਤੋਂ ਵੱਧ ਕਹਿੰਦੇ ਆਗੂਆਂ ਦੇ ਨਾਮ ਸ਼ਾਮਲ। ਦੇਖੋ, ਅਸਲ ਦੇ ਵਿੱਚ ਹੋਇਆ ਕੀ ਹੈ ਨਾ ਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਸਹਿਕਾਰਤਾ ਮੰਤਰੀ, ਉਹਨਾਂ ਨੇ ਕਾਫੀ ਸਖਤੀ ਦਿਖਾਈ ਸੀਗੀ। ਉਸ ਤੋਂ ਬਾਅਦ ਦਿਆਲ ਸਿੰਘ ਕੋਲਿਆਂ ਵਾਲੀ ਨੇ ਵੀ ਬੈਂਕ ਦੇ ਵਿੱਚ ਜਾ ਕੇ ਪੈਸੇ ਭਰੇ ਆ, ਜਿਹੜਾ ਕਿ ਸਭ ਤੋਂ ਵੱਡਾ ਡਿਫਾਲਟਰ ਸੀਗਾ। ਫਿਰ ਕੁਝ ਹੋਰ ਵੀ ਲੋਕਾਂ ਨੇ ਭਰਿਆ ਤੇ 295 ਕਰੋੜ ਰੁਪਇਆ ਹੁਣ ਤੱਕ ਬੈਂਕਾਂ ਦੇ ਵਿੱਚ ਉਗਰਾਹੀ ਹੋ ਚੁੱਕੀ ਹੈ, ਪਰ ਹਾਲੇ ਵੀ ਬਹੁਤ ਸਾਰੇ ਡਿਫਾਲਟਰ ਨੇ ਜਿਨ੍ਹਾਂ ਨੇ ਪੈਸਾ ਨਹੀਂ ਮੋੜਿਆ। ਸੋ ਇੱਕ ਗੱਲ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਕਿਸਾਨ ਯੂਨੀਅਨ ਦੇ ਡਿਫਾਲਟਰ ਆਗੂ ਤਾਂ ਕਰਜ਼ ਮੋੜਨ ਦੇ ਸਮਰੱਥ ਨੇ, ਤੇ ਕਿਸਾਨਾਂ ਨੂੰ ਵੀ ਜਿਹੜੇ ਉਹ ਕਿਸ਼ਤਾਂ ਭਰਨ ਤੋਂ ਰੋਕਦੇ ਨੇ। ਤੇ ਬੈਂਕ ਪ੍ਰਬੰਧਕਾਂ ਦਾ ਫੈਸਲਾ ਹੈ ਕਿ ਭਾਵੇਂ ਛੋਟੇ ਕਿਸਾਨਾਂ ਨੂੰ ਤਾਂ ਛੱਡ ਦੇਈਏ, ਉਹਨਾਂ ਤੋਂ ਜ਼ਬਰੀ ਵਸੂਲੀ ਨਾ ਕਰੀਏ, ਪਰ ਜਿਹੜਾ 10 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਵਾਲਾ ਉਹਨਾਂ ਤੋਂ ਕਰਜ਼ਾ ਹਲ-ਹਾਰ ਉਗਰਾਇਆ ਜਾਊਗਾ। ਤੇ ਸਹਿਕਾਰਤਾ ਵਿਭਾਗ ਨੇ ਜਿਹੜੇ ਡਿਫਾਲਟਰ ਸਿਆਸੀ ਤੇ ਕਿਸਾਨ ਆਗੂਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਭਾਵੇਂ ਸੂਚੀ ਦੇ ਵਿੱਚ ਕੁਝ ਖਾਮੀਆਂ ਵੀ ਨੇ, ਪਰ ਇਹਦੇ ਵਿੱਚ ਇਹ ਗੱਲ ਕਹੀ ਗਈ ਕਿ ਬਹੁਤ ਸਾਰੇ ਘੱਟੋ ਘੱਟ 50 ਤੋਂ ਵੱਧ ਇਹ ਜਿਹੇ ਆਗੂ, ਸਿਆਸੀ ਆਗੂ ਜਾਂ ਕਿਸਾਨ ਆਗੂ ਨੇ ਜਿਹੜੇ ਧਨਾੜ ਨੇ, ਪਰ ਉਹਨਾਂ ਨੇ ਪੈਸਾ ਨਹੀਂ ਮੋੜਿਆ। ਸੋ ਬਹੁਤ ਸਾਰੇ ਕਿਸਾਨ ਆਗੂ ਇਹ ਜਿਹੇ ਵੀ ਹੈਗੇ ਆ ਇਹਨਾਂ ਸੂਚੀਆਂ ਦੇ ਵਿੱਚ ਜਿਨ੍ਹਾਂ ਦੇ ਕੋਲੇ 2 ਏਕੜ ਤੋਂ ਵੀ ਘੱਟ ਜ਼ਮੀਨ ਹੈ। ਸੋ 2 ਏਕੜਾਂ ਵਾਲਿਆਂ ਦੇ ਬਾਬਤ ਸਰਕਾਰ ਦਾ ਕਹਿਣਾ ਵਾ, ਬੈਂਕ ਅਧਿਕਾਰੀਆਂ ਦਾ ਕਹਿਣਾ ਵਾ ਕਿ ਇਹਨਾਂ ਨੂੰ ਤੰਗ ਨਾ ਕਰੀਏ, ਪਰ ਜਿਹੜੇ ਵੱਡੇ ਡਿਫਾਲਟਰ ਨੇ ਉਹਨਾਂ ਤੋਂ ਕਰਜ਼ਾ ਜਿਹੜਾ ਵਾ ਉਹ ਹਰ ਹਾਲ ਉਗਰਾਇਆ ਜਾਊਗਾ। BKU ਰਾਜੇਵਾਲ ਦਾ ਇੱਕ ਆਗੂ ਆ ਗੁਰਨਾਮ ਸਿੰਘ, 2014 ਦੇ ਵਿੱਚ ਇਹਨੇ 5 ਲੱਖ ਰੁਪਇਆ ਲਿਆ ਸੀਗਾ, ਹਜੇ ਤੱਕ ਕਿਸ਼ਤਾਂ ਨਹੀਂ ਭਰੀਆਂ ਇਸ ਬੰਦੇ ਨੇ। 9 ਏਕੜ ਜ਼ਮੀਨ ਦਾ ਉਹ ਮਾਲਕ ਹੈ। ਇਸੇ ਤਰ੍ਹਾਂ
ਉਗਰਾਹਾਂ ਯੂਨੀਅਨ ਦੇ ਨਾਲ ਸੰਬੰਧਿਤ ਹੈ। ਸੁਨਾਮ ਬਲਾਕ ਦਾ ਸ਼ਾਹਪੁਰ ਪਿੰਡ ਆ, ਉੱਥੇ ਗੁਰਮੇਲ ਸਿੰਘ, ਇਸ ਬੰਦੇ ਕੋਲੇ ਵੀ 8 ਏਕੜ ਜ਼ਮੀਨ ਹੈ ਤੇ ਉਹਨੇ 13,40,000 ਰੁਪਇਆ ਮੋੜਨਾ ਵਾ। ਤੇ ਇਹ ਬੰਦੇ ਨੇ ਵੀ ਦੱਸਿਆ ਕਿ ਇਹਨੇ ਵੀ ਨਹੀਂ ਮੋੜੇ। ਇਸੇ ਤਰ੍ਹਾਂ ਮੀਆਂਪੁਰ ਪਿੰਡ ਦਾ ਇੱਕ ਬਲਦੇਵ ਸਿੰਘ ਆ, 2009 ਦੇ ਵਿੱਚ ਇਹਨੇ ਕਰਜ਼ਾ ਲਿਆ ਸੀ 9 ਲੱਖ, ਇਹਨੇ ਵੀ ਕੋਈ ਕਿਸ਼ਤ ਨਹੀਂ ਮੋੜੀ। ਸੋ ਬਹੁਤ ਸਾਰੇ ਹੈ ਜੇ ਕਿਸਾਨ ਆਗੂ ਹੈ, ਇਕੱਲੇ ਸਿਆਸੀ ਆਗੂ ਨੇ ਜਿਨ੍ਹਾਂ ਨੇ ਮਤਲਬ ਪੈਸੇ ਲੈ ਲਏ ਆ, ਉਸ ਤੋਂ ਬਾਅਦ ਕਿਸ਼ਤਾਂ ਨਹੀਂ ਮੋੜੇ। ਹੁਣ ਦੇਖੋ ਕਿ ਇਹ ਸਿਸਟਮ ਕਿਵੇਂ ਖੜਦਾ ਵਾ। ਇਹਨਾਂ ਲੋਕਾਂ ਨੇ ਪੈਸੇ ਨਹੀਂ ਮੋੜੇ, ਬੈਂਕਾਂ ਨੇ ਪੈਸਾ ਨਵਾਂ ਦੇਣਾ ਬੰਦ ਕਰਤਾ। ਸਿੱਟਾ ਕੀ ਨਿਕਲਿਆ? ਰਾਜ ਦੀ ਬਰੀਕੀ ਦੇ ਵਿੱਚ ਜੇਕਰ ਜਾਈਏ, ਬੈਂਕਾਂ ਨੇ ਨਵਾਂ ਪੈਸਾ ਜਦੋਂ ਨਹੀਂ ਦਿੱਤਾ ਤੇ ਕਿਸਾਨਾਂ ਨੇ ਜਿਹੜੇ ਹਾੜੀ ਸੌਣੀ ਦਾ ਉਹਨਾਂ ਦਾ ਸਰਕਲ ਚੱਲਦਾ ਵਾ, ਉਹਨਾਂ ਦਾ ਖੜ ਗਿਆ। ਸੁਸਾਇਟੀਆਂ 'ਚ ਪੈਸਾ ਹੈ ਨਹੀਂ, ਲੈਂਡ ਮਾਰਗੇਜ 'ਚ ਪੈਸਾ ਹੈ ਨਹੀਂ, ਤੇ ਉਹਨਾਂ ਨੂੰ ਮਿਲਣਾ ਪੈਸਾ ਕਿੱਥੋਂ ਸੀ? ਉਹ ਆੜਤੀਆਂ ਦੇ ਧੱਕੇ ਚੜ੍ਹ ਗਏ। ਆੜਤੀ ਦਾ ਵਿਆਜ ਤੇ ਬੈਂਕ ਦੇ ਵਿਆਜ ਦਾ ਬਹੁਤ ਫਰਕ ਹੈ। ਸੋ ਚੰਦ ਕੁ ਬੰਦਿਆਂ ਦੇ ਡਿਫਾਲਟਰ ਹੋਣ ਕਰਕੇ ਪੂਰੀ ਕਿਸਾਨੀ ਦਾ ਸ਼ੋਸ਼ਣ ਹੋਇਆ, ਕਿਉਂਕਿ ਬੈਂਕਿੰਗ ਸਿਸਟਮ ਖਰਾਬ ਹੋ ਗਿਆ ਨਾ। ਸੋ ਮੇਰੇ ਖਿਆਲ ਦੇ ਨਾਲ ਮੈਂ ਉਹਨਾਂ ਕਿਸਾਨ ਆਗੂਆਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜਿਹੜੇ ਲੋਕ ਕਹਿੰਦੇ ਕਿ ਕਿਸਾਨੀ ਕਰਜ਼ਾ ਮਾਫ ਹੋਣਾ ਚਾਹੀਦਾ। ਕਿਸਾਨੀ ਕਰਜ਼ਾ ਮਾਫ ਹੋਣਾ ਚਾਹੀਦਾ ਵਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਕਿਸਾਨੀ ਇਕੱਲਾ ਕਰਜ਼ਾ ਨਹੀਂ ਮਾਫ ਹੋਣਾ ਚਾਹੀਦਾ, ਨੀਤੀਆਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ। ਨਾਲ ਉਹਨਾਂ ਲੋਕਾਂ ਦਾ ਤੁਸੀਂ ਕੀ ਇਲਾਜ ਕਰੋਗੇ ਜਿਹੜੇ ਕਹਿਣ ਨੂੰ ਤਾਂ ਕਿਸਾਨ ਆਗੂ ਹੈ ਔਰ ਆਰਥਿਕ ਤੌਰ ਤੇ ਸਮਰੱਥ ਵੀ ਨੇ ਪਰ ਕਰਜ਼ਾ ਨਹੀਂ ਮੋੜ ਰਹੇ। ਸੋ ਉਹਨਾਂ ਲੋਕਾਂ ਨੂੰ ਵੀ ਮੇਰਾ ਖਿਆਲ ਹੈ ਕਿ ਕਰਜ਼ਾ ਮੋੜਨਾ ਚਾਹੀਦਾ ਵਾ। ਦੇਖੋ ਜਿਹੜਾ ਇਸ ਵੇਲੇ ਜਿਹੜਾ ਸਭ ਤੋਂ ਵੱਧ ਭਤੀਜਾ ਜਾ ਰਿਹਾ ਉਹ ਹੈ ਦਰਮਿਆਨਾ ਕਿਸਾਨ। ਪਰ ਜੇਕਰ ਕਿਸਾਨ ਦੇ ਆਗੂ ਡਿਫਾਲਟਰ ਹੋਣਗੇ, ਜੇਕਰ ਉਹਨਾਂ ਦਾ ਬੈਂਕਿੰਗ ਸਿਸਟਮ ਹੀ ਨਹੀਂ ਵਧੀਆ, ਤੇ ਇਹ ਤਾਂ ਫਿਰ ਉਹਨਾਂ ਲੋਕਾਂ ਦੇ ਵਿੱਚ ਹੀ ਆ ਗਏ। ਸਿਆਸੀ ਲੋਕਾਂ ਨਾਲੋਂ ਇਹ ਘੱਟ ਕਿੱਥੇ ਆ? ਤੇ ਸਿਆਸੀ ਲੋਕ ਅਪਰੋਚ ਦੇ ਜ਼ਰੀਏ ਬੈਂਕਾਂ ਦਾ ਪੈਸਾ ਯੂਜ਼ ਕਰਕੇ ਨੱਪ ਜਾਂਦੇ ਆ ਤੇ ਫਿਰ ਕਿਸਾਨ ਆਗੂ ਵੀ ਤਾਂ ਨੱਪਦੇ ਆ ਜੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ, ਹਰਿਆਣਾ ਸਰਕਾਰ ਨੇ ਐਥਲੀਟਾਂ ਤੋਂ ਮੰਗਿਆ ਕਮਾਈ ਦਾ ਤੀਜਾ ਹਿੱਸਾ। ਹਾਂਜੀ, ਤੀਜਾ ਹਿੱਸਾ ਤਾਂ ਮੰਗ ਲਿਆ ਸੀ, ਪਰ ਹੁਣ ਦੱਸਦੇ ਆ ਕਿ ਕਾਫੀ ਦਬਾਅ ਪਿਆ ਸਰਕਾਰ ਨੇ ਤੇ ਹੁਣ ਸਰਕਾਰ ਦੇ ਇਸ ਤੀਜਾ ਹਿੱਸਾ ਮੰਗਣ ਦੀ ਜਿਹੜੀ ਗੱਲ ਆ ਉਹ ਇੱਥੇ ਬਖੇੜਾ ਖੜਾ ਹੋ ਗਿਆ ਤੇ ਇੰਨਾ ਕੁ ਵਿਰੋਧ ਹੋਇਆ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ। ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਉਹਨਾਂ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਹਰਿਆਣਾ ਸਰਕਾਰ ਦੇ ਵਿਭਾਗਾਂ ਦੇ ਵਿੱਚ ਕੰਮ ਕਰਦੇ ਖਿਡਾਰੀ ਆ, ਤੇ ਸਰਕਾਰ ਨੇ ਉਹਨਾਂ ਤੋਂ ਕਮਾਈ ਦਾ ਤੀਜਾ ਹਿੱਸਾ ਮੰਗਿਆ ਸੀ ਤੇ ਵਿਰੋਧ ਦੇ ਮਗਰੋਂ ਫੈਸਲਾ ਵਾਪਸ ਲੈਣਾ ਪਿਆ। ਗੱਲ ਕੀ ਸੀ ਕਿ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਖਿਡਾਰੀਆਂ ਨੂੰ ਇਸ਼ਤਿਹਾਰਾਂ ਤੇ ਪੇਸ਼ੇਵਰ ਸਮਝੌਤਿਆਂ ਤੋਂ ਜਿੰਨੀ ਵੀ ਕਮਾਈ ਹੁੰਦੀ ਹੈ ਉਹਨਾਂ ਨੂੰ ਕਹਿਤਾ ਕਿ ਭਾਈ ਤੁਸੀਂ ਜਿਹੜਾ ਹਿੱਸਾ ਵਾ ਉਹ ਖੇਡ ਕੌਂਸਲ ਦੇ ਕੋਲੇ ਜਮ੍ਹਾਂ ਕਰਾਉਣਾ ਜਿਹੜੀ ਸਟੇਟ ਦੀ ਹੈ। ਤੇ ਟਵਿੱਟਰ ਤੇ ਖੱਟਰ ਸਾਹਿਬ ਨੇ ਗੱਲ ਖੁਦ ਪਾਈ ਹੈ, ਉਹ ਕਹਿੰਦੇ ਕਿ ਖੇਡ ਵਿਭਾਗ ਨੂੰ ਇਸ ਸੰਬੰਧੀ ਫੈਸਲਾ ਮੈਨੂੰ ਵਿਖਾਇਆ ਜਾਵੇ ਤੇ ਪਰ ਜਦੋਂ ਵਿਰੋਧ ਹੋਇਆ ਤੇ ਫਿਰ ਕਹਿੰਦੇ ਕਿ ਜੀ ਨੋਟੀਫਿਕੇਸ਼ਨ ਅਗਲੇ ਹੁਕਮਾਂ ਤੱਕ ਰੋਕ ਦਿਓ। ਸੋ ਤੁਸੀਂ ਦੇਖੋ ਕਿ ਯੂ ਟਰਨ ਹੈ ਸਰਕਾਰ ਦਾ ਔਰ ਸਾਡੇ ਸਿਆਸਤਦਾਨ ਜਿਹੜੇ ਆ ਉਹਨਾਂ ਦੀ ਸੋਚ ਦੇਖੋ ਤੁਸੀਂ ਸਰਕਾਰਾਂ ਦੀ ਕਿ ਇੱਕ ਬੰਦਾ ਵਾ ਖਿਡਾਰੀ ਕਿੰਨੀ ਮਿਹਨਤ ਕਰਕੇ ਦਹਾਕਿਆਂ ਦੀ ਮਿਹਨਤ ਤੋਂ ਪਿੱਛੋਂ ਖਿਡਾਰੀ ਬਣਿਆ ਜਾਂਦਾ ਹੈ, ਪਰ ਉਹ ਕਹਿੰਦੇ ਕਿ ਜਿਹੜੇ ਤੁਸੀਂ ਇਸ਼ਤਿਹਾਰ ਕਰਦੇ ਆ ਜਾਂ ਪੇਸ਼ੇਵਰ ਸਮਝੌਤੇ ਕਰਦੇ ਆ ਉਹਨਾਂ ਦੀ ਜਿਹੜੀ ਕਮਾਈ ਹੈ ਉਹ ਤੀਜਾ ਹਿੱਸਾ ਸਾਡੇ ਕੋਲ ਜਮ੍ਹਾਂ ਕਰੋ। ਯਾਰ ਕਮਾਲ ਦੀ ਗੱਲ ਆ, ਇਹ ਲੋਕ ਖੂਨ ਪਸੀਨੇ ਦੀ ਕਮਾਈ ਵੀ ਨਹੀਂ ਕਿਸੇ ਨੂੰ ਖਾਣ ਦਿੰਦੇ। ਸੋ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਤਾਂ ਕੀ ਕਰਨੀ ਸੀ, ਉਹਨਾਂ ਦੀ ਕਮਾਈ ਦੇ ਵਿੱਚ ਵੱਧ ਮੰਗ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਬਿਲਕੁਲ ਲਾਲਚਾਰਾ ਔਰ ਘਟੀਆ ਤਰੀਕੇ ਦਾ ਇਹ ਸਰਕਾਰ ਦਾ ਮਤਾ ਸੀਗਾ। ਸ਼ੁਕਰ ਕਰੋ ਕਿ ਵਾਪਸ ਹੋ ਗਿਆ, ਨਹੀਂ ਸਰਕਾਰ ਦੀ ਫੂਸੂ ਬਹੁਤ ਹੋਣੀ ਸੀਗੀ। ਬਿਲਕੁਲ ਬਿਲਕੁਲ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਤਾਜ਼ਾ ਘਟਨੇ ਦੀ ਚੁਫੇਰਿਓਂ ਦਾ। ਇੱਕ ਬੜੀ ਮਾੜੀ ਗੱਲ ਆ, ਸਾਡੇ ਸਾਰਿਆਂ ਦੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਆਪ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ। ਹੁਣ ਰੂਪਨਗਰ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਡੰਗੋਲੀ ਤੇ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਸੁਣਨ ਨੂੰ ਮਿਲੀ ਹੈ ਔਰ ਉੱਥੇ ਜਿੰਨੇ ਵੀ ਸਿੱਖ ਭਾਈਚਾਰੇ ਦੇ ਲੋਕ ਵਸਦੇ ਆ ਉਹਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਔਰ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਦਮਦਮੀ ਟਕਸਾਲ ਵੱਲੋਂ ਵੀ ਇਸ ਘਟਨਾ ਤੇ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਹਰਸਿਮਰਤ ਕੌਰ ਬਾਦਲ ਵੀ ਬੋਲੇ ਨੇ, ਉਹਨਾਂ ਨੇ ਕਾਂਗਰਸ ਨੂੰ ਘੇਰਿਆ ਇਸ ਮਸਲੇ ਤੇ ਹੁਣ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਹੈ। ਜਿਹੜੇ ਗਿਆਨੀ ਗੁਰਬਚਨ ਸਿੰਘ ਨੇ ਉਹ ਪਹਿਲਾਂ ਹੀ ਕਹਿ ਚੁੱਕੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਘਟਨਾਵਾਂ ਇਹੋ ਜਿਹੀਆਂ ਰੋਕਣ ਦੇ ਲਈ ਗੁਰਦੁਆਰਿਆਂ ਦੇ ਵਿੱਚ CCTV ਕੈਮਰੇ ਲਾਏ ਜਾਣ। ਸੋ ਦੇਖੋ ਮੁੱਖ ਦੀ ਗੱਲ ਜਿਹੜੀ ਹੈ ਰਾਜੀਵ ਇਹ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਇੱਕ ਬਹੁਤ ਵੱਡਾ ਬਜਟ ਹੁੰਦਾ ਔਰ ਜੇਕਰ ਕਮੇਟੀ ਚਾਹੇ ਤਾਂ ਇੱਕ ਬਹੁਤ ਵੱਡਾ ਪ੍ਰਬੰਧਨ ਹੈ ਕਮੇਟੀ ਦੇ ਹੇਠ। ਬੇਸ਼ੱਕ ਮੈਂ ਕਹਿ ਸਕਦਾ ਵਾਂ ਕਿ ਸਾਰੇ ਗੁਰਦੁਆਰਾ ਸਾਹਿਬਾਨ ਨਹੀਂ SGPC ਦੇ ਅੰਦਰ, ਪਰ ਜਿੱਥੇ ਵੀ ਹੈ ਉੱਥੇ ਘੱਟੋ ਘੱਟ CCTV ਕੈਮਰੇ ਇੰਸਟਾਲ ਔਰ ਇੱਕ ਚੌਕੀਦਾਰ ਜਿਹੜਾ ਵਾ ਉਹ
ਗੁਰਦੁਆਰੇ ਦੇ ਵਿੱਚ ਤੈਨਾਤ ਕੀਤਾ ਜਾਵੇ। ਬੇਸ਼ੱਕ 10-10 ਘੰਟਿਆਂ ਦੀ ਸ਼ਿਫਟ ਦੇ 2 ਤੈਨਾਤ ਕੀਤੇ ਜਾਣ ਜਾਂ ਜਿਵੇਂ ਵੀ ਹੈ, ਤੇ ਇਹਦੇ ਨਾਲ ਇਹਨਾਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ। ਪਰ ਮੇਰੇ ਖਿਆਲ ਦੇ ਨਾਲ ਜਿੰਨਾ ਚਿਰ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ, ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਫੜੇ ਨਹੀਂ ਜਾਂਦੇ, ਉਹਨਾਂ ਚਿਰ ਇਸ ਵਰਤਾਰੇ ਤੇ ਠੱਲ ਪਾਉਣੀ ਨਾਮੁਮਕਿਨ ਜਾਪਦੀ ਹੈ। ਸੋ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਜਿਹੜੀ ਡੇਰਾ ਸਿਰਸਾ ਦੇ ਨਾਲ ਜਾਂ ਬਰਗਾੜੀ ਦੀ ਜਿਹੜੀ ਤਾਰ ਜੁੜੇ ਆ, ਉਸ ਮਸਲੇ ਸੰਬੰਧੀ ਸਭ ਤੋਂ ਪਹਿਲਾਂ ਸਾਹਮਣੇ ਕੱਢ ਕੇ ਲਿਆਂਦਾ ਜਾਵੇ, ਸੋ ਦੈਟ ਕਿ ਲੋਕਾਂ ਨੂੰ ਪਤਾ ਲੱਗੇ ਕਿ ਹੈ ਕੌਣ ਸਾਜ਼ਿਸ਼ ਦੇ ਪਿੱਛੇ। ਔਰ ਜੇ ਸਾਨੂੰ ਚੋਰ ਦਾ ਪਤਾ ਲੱਗ ਜੇ ਕਿ ਫਲਾਣਾ ਬੰਦਾ ਚੋਰ ਹੈ, ਤੇ ਫਿਰ ਆਜ਼ਾਦ ਦੀ ਗੱਲ ਹੈ ਕਿ ਬੰਦਾ ਆਪਦਾ ਸਮਾਨ ਉਹ ਤੋਂ ਬਚਾ ਹੀ ਲੈਂਦਾ ਵਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਗੱਠਜੋੜ ਨਹੀਂ ਹੋਵੇਗਾ। ਦੇਖੋ, ਬਹੁਤ ਦਿਨਾਂ ਤੋਂ ਨਾ ਇੱਕ ਚਰਚਾ ਚੱਲੀ ਆ ਰਹੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਗੱਠਜੋੜ ਕਰ ਸਕਦੀ ਹੈ। ਸੁਖਪਾਲ ਸਿੰਘ ਖਹਿਰਾ ਨੇ ਬਿਆਨ ਦਿੱਤਾ ਸੀਗਾ, ਇਸ਼ਾਰਾ ਕੀਤਾ ਸੀਗਾ ਕਿ ਜੇ ਬੀਜੇਪੀ ਨੂੰ ਹਰਾਉਣਾ ਤੇ ਇਸ ਤਰ੍ਹਾਂ ਦੀ ਤੁਹਾਨੂੰ ਵਿਉਂਤਬੰਦੀ ਕਰਨੀ ਪੈ ਸਕਦੀ ਹੈ। ਸੁਨੀਲ ਜਾਖੜ ਔਰ ਭਗਵੰਤ ਮਾਨ ਦੇ ਦਰਮਿਆਨ ਮੁਲਾਕਾਤ ਦੀਆਂ ਗੱਲਾਂ ਵੀ ਆਈਆਂ ਸੀ ਸਾਹਮਣੇ, ਹਾਲਾਂਕਿ ਉਹ ਸੋਸ਼ਲ ਮੀਡੀਆ ਤੇ ਬਣ ਕੇ ਰਹਿ ਗਈਆਂ। ਪਰ ਹੁਣ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਵਾ ਕਿ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਵਾ ਉਹ ਪਾਰਟੀ ਆਪਦੇ ਦਮ ਤੇ ਲੜੂਗੀ, ਤੇ ਨਾਲ ਹੀ ਉਹ ਕਹਿੰਦੇ ਕਿ ਕਾਂਗਰਸ ਦੇ ਨਾਲ ਕੋਈ ਗੱਠਜੋੜ ਨਹੀਂ ਕਰਾਂਗੇ। ਸੋ ਕਾਂਗਰਸ ਨਾਲ ਗੱਠਜੋੜ ਦੇ ਵਿੱਚ ਕਹਿੰਦੇ ਪਾਰਟੀ ਦੀ ਰੁਚੀ ਤੋਂ ਇਨਕਾਰ ਕੀਤਾ ਉਹਨਾਂ ਨੇ। ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਆ ਨਾ, ਰਾਸ਼ਾ ਕੁਮਾਰੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ। ਉਸ ਤੋਂ ਬਾਅਦ ਮਾਨ ਨੇ ਇਹ ਬਿਆਨ ਦਿੱਤਾ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਬਹੁਤ ਤਕੜਾ ਹੈ, ਕਿ ਜਿੱਥੇ ਅਸੀਂ ਵਿਰੋਧੀ ਧਿਰ ਦੇ ਵਿੱਚ ਬੈਠੇ ਹਾਂ ਕਿ ਉਹ ਕਦੇ ਨਹੀਂ ਹੋਊਗਾ ਕਿ ਇੱਕ ਵਿਰੋਧੀ ਧਿਰ ਕਹਿੰਦੇ ਕਿ ਇੱਕ ਸੱਤਾਧਾਰੀ ਧਿਰ ਦੇ ਨਾਲ ਗੱਠਜੋੜ ਕਰ ਲਏ। ਸੋ ਮੇਰੇ ਖਿਆਲ ਦੇ ਨਾਲ ਜਿੰਨੀਆਂ ਅਟਕਲਾਂ ਸੀਗੀਆਂ ਗੱਠਜੋੜ ਦੀਆਂ ਉਹ ਮਾਧਮ ਪੈ ਚੁੱਕੀਆਂ ਨੇ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਿਆਨਬਾਜ਼ੀ ਹੁੰਦੀ ਹੈ। ਪਰ ਜਿੱਥੇ ਜਿਹੜੀਆਂ ਵੱਧਦੀਆਂ ਨਜ਼ਦੀਕੀਆਂ ਸੀਗੀਆਂ, ਭਾਵੇਂ ਅਸੀਂ ਜਾਖੜ ਦੀਆਂ ਹੋਣ, ਭਗਵੰਤ ਮਾਨ ਦੇ ਨਾਲ ਜਾਂ ਮੁਲਾਕਾਤਾਂ ਦਾ ਇੱਕ ਦੌਰ ਹੋਵੇ, ਤਾਂ ਉਹਨਾਂ ਚੀਜ਼ਾਂ ਨੂੰ ਹੁਣ ਮੈਂ ਕਹੂੰਗਾ ਕਿ ਇੱਕ ਬ੍ਰੇਕ ਜੀ ਲੱਗ ਚੁੱਕੀ ਆ। ਜੀ 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 ਅਗਲੀ ਗੱਲ ਕਰਦੇ ਹਾਂ, ਕਹਿੰਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਡਾ ਸ਼ੂਗਰ ਮਿਲ ਦੇ ਪ੍ਰਦੂਸ਼ਣ ਦਾ ਲਿਆ ਜਾਇਜ਼ਾ। ਦੇਖੋ ਜੀ, ਪਿੰਡਾਂ ਦੇ ਵਿੱਚ ਨਾ ਕਈ ਬੰਦੇ ਹੁੰਦੇ ਆ, ਜਦੋਂ ਉਹਨਾਂ ਦੀ ਲੋੜ ਹੁੰਦੀ ਹੈ ਨਾ ਉਦੋਂ ਉਹ ਆਉਂਦੇ ਨਹੀਂ, ਤੇ ਮੁੜ ਕੇ ਕਹਿੰਦੇ ਹਾਂ ਭਾਈ ਕੋਈ ਕੰਮ ਹੋਇਆ ਤਾਂ ਦੱਸੀ। ਜਾਂ ਜਦੋਂ ਸੱਪ ਨਿਕਲਿਆ ਵਿੱਚ ਲੋਕ ਉਦੋਂ ਕਹਿੰਦੇ ਇੱਥੋਂ ਦੀ ਲੰਘਿਆ ਸੀ, ਇੱਥੋਂ ਦੀ ਲੰਘਿਆ ਸੀ, ਲੀਹ ਕੁੱਟੀ ਜਾਂਦੇ ਰਹਿੰਦੇ ਆ। ਉਹੀ ਕੰਮ ਪ੍ਰਦੂਸ਼ਣ ਕੰਟਰੋਲ ਬੋਰਡ ਦਾ। ਹੁਣ ਚੱਡਾ ਖੰਡ ਮਿੱਲ ਇਹਨਾਂ ਨੇ ਬੰਦ ਕਰਤੀ, ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਜਿਹੜਾ, ਉਹ ਕਹਿੰਦੇ ਕਿ ਅਸੀਂ ਹਾਲਾਤਾਂ ਦਾ ਜਾਇਜ਼ਾ ਲੈਣ ਜਾਵਾਂਗੇ। ਉੱਥੇ ਜਿਹੜੀਆਂ ਲੱਖਾਂ ਮੱਛੀਆਂ ਮਰ ਗਈਆਂ, ਜਾਇਜ਼ਾ ਵੀ ਲਿਆ। ਉਹ ਇਹਨਾਂ ਦੇ ਨਾਲ ਜੰਗਲੀ ਜੀਵ ਵਿਭਾਗ ਦੇ ਤੇ ਪ੍ਰਦੂਸ਼ਣ ਕੰਟਰੋਲ ਰੋਕਥਾਮ ਬੋਰਡ ਦੇ ਅਧਿਕਾਰੀ ਵੀ ਸੀਗੇ, ਤੇ ਦੱਸਦੇ ਆ ਕਿ ਹੁਣ ਫੈਕਟਰੀ ਜਿਹੜੀ ਆ ਉਹ ਕਾਹਨੂੰਵਾਲ ਜਿਹੜੀ ਸਵੈਂਪਰ ਡਰੇਨ ਆ ਉਹਦੇ ਵਿੱਚ ਇੱਕ ਕੰਧ ਬਣਾ ਰਹੀ ਹੈ, ਤਾਂ ਜੋ ਜਿਹੜੀ ਡਰੇਨ ਦਾ ਪਾਣੀ ਹੈ ਉਹਦਾ ਵਹਾਅ ਬੰਦ ਹੋਵੇ। ਤੇ ਨਾਲ ਹੀ PWD ਹੈ ਜਿਹੜਾ, ਉਹਦੀ ਕੰਧ ਦਾ ਡਿਜ਼ਾਇਨ ਇਹਨਾਂ ਨੇ ਤਿਆਰ ਕੀਤਾ। ਬੇਸ਼ੱਕ ਜਲ ਜੀਵਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ, ਪਰ ਮੱਛੀਆਂ ਦੀ ਜਿਹੜੀ ਗਿਣਤੀ ਹੈ ਦਰਿਆ ਦੇ ਵਿੱਚ ਉਹ ਬਹੁਤ ਘੱਟ ਚੁੱਕੀ ਹੈ, ਹਾਲੇ ਵੀ ਪੂਰੀ ਨਹੀਂ ਹੋਈ। ਸੋ ਜਿਹੜਾ ਅਸਲ ਮੁੱਦੇ ਤੇ ਜਿਵੇਂ ਆਵਾਂ, ਜੰਗਲੀ ਜੀਵ ਵਿਭਾਗ ਹੈ ਜਿਹੜਾ, ਉਹਨੇ ਇਹ ਕਿਉਂਕਿ ਇੱਕ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਹੈ, ਤੇ ਇਹ ਇਸ ਮਸਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਚਲਾ ਗਿਆ। ਬੇਸ਼ੱਕ ਪ੍ਰਦੂਸ਼ਣ ਕੰਟਰੋਲ ਬੋਰਡ ਜੋ ਮਰਜ਼ੀ ਕਰ ਲੇ, ਪਰ ਜਿਹੜਾ ਇਹ ਪ੍ਰੋਸੈਸ ਹੈ ਇੱਕ ਵਾਰੀ ਅਦਾਲਤ 'ਚ ਚਲਾ ਗਿਆ ਤਾਂ ਇਹਦੇ ਜਿਹੜੇ ਕੰਜ਼ਰਵੇਸ਼ਨ ਰਿਜ਼ਰਵ ਆ, ਇਹਦੇ ਐਕਟ ਬੜੇ ਸਖਤ ਆ। ਸੋ ਇਕੱਲਾ ਇਹ ਨਹੀਂ ਗਾ ਕਿ ਅਸੀਂ ਕਹਿ ਸਕਦੇ ਹਾਂ ਕਿ ਚੱਡਾ ਸ਼ੂਗਰ ਮਿਲ ਨੂੰ ਤਾਲਾ ਵੱਜ ਗਿਆ, ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਆ ਗਈ ਜੀ, ਉਹਨਾਂ ਨੇ ਕਹਿਤਾ ਜੀ ਸਾਰਾ ਕੁਝ ਠੀਕ ਹੈ ਜੀ ਫਲਾਨਾ, ਉਹ ਗੱਲ ਵੱਖਰੀ ਆ। ਪਰ ਜਿਹੜਾ ਮਾਮਲਾ ਅਦਾਲਤ ਦੇ ਵਿੱਚ ਚਲਾ ਗਿਆ ਉਹਦੇ ਤੇ ਕੁਝ ਵੀ ਹੋ ਸਕਦਾ ਹੈ। ਹਾਲਾਂਕਿ ਇਸ ਮਸਲੇ ਤੇ ਕੋਈ ਹਜੇ ਤਾਜ਼ਾ ਅਪਡੇਟ ਤਾਂ ਨਹੀਂ ਆਈ, ਪਰ ਦੂਜਾ ਪੱਖ ਇਹ ਹੈ ਕਿ ਕੀ ਸਿਰਫ ਚੱਡਾ ਸ਼ੂਗਰ ਮਿਲ ਹੀ ਪਾਣੀ ਨੂੰ ਪਲੀਟ ਕਰਦੀ ਹੈ? 20 ਤੋਂ ਵੱਧ ਫੈਕਟਰੀਆਂ ਰਾਜੀ ਜਿਨ੍ਹਾਂ ਦਾ ਪਾਣੀ ਸਤਲੁਜ ਦੇ ਵਿੱਚ ਪੈਂਦਾ ਵਾ, ਔਰ ਸਤਲੁਜ ਇੰਨਾ ਕੁ ਮਾੜੀ ਹਾਲਤ ਸਤਲੁਜ ਦੀ ਹੋ ਚੁੱਕੀ ਹੈ ਜਲੰਧਰ ਦੇ ਕੁਛ ਇਲਾਕਿਆਂ ਦੇ ਵਿੱਚ, ਲੁਧਿਆਣਾ ਦੇ ਕੁਛ ਇਲਾਕਿਆਂ ਦੇ ਵਿੱਚ, ਕਿ ਇਹਦੇ ਵਿੱਚ ਪਾਣੀ ਇਕੱਲੇ ਸੀਵਰ ਦਾ ਪੈਂਦਾ ਵਾ। ਤੇ ਅਸੀਂ ਡਿਸਕਸ ਕੀ ਕਰ ਰਹੇ ਸਾਡਾ ਮੀਡੀਆ ਜਾਂ ਅਸੀਂ ਜਾਂ ਸਾਡੀ ਸਰਕਾਰ ਕਿ ਚੱਡਾ ਸ਼ੂਗਰ ਮਿਲ ਦੀ ਕਿਉਂ ਤੁਸੀਂ ਡਿਸਕਸ਼ਨ ਕਰਦੇ ਹੋ? ਜਿਹੜੀਆਂ ਹੋਰ 20-25 ਫੈਕਟਰੀਆਂ ਉਹਨਾਂ ਦੀ ਕਾਰਵਾਈ ਹੋਈ ਆ, ਉਹਨਾਂ ਬਾਰੇ ਕਿਉਂ ਨਹੀਂ ਦੱਸਿਆ ਜਾਂਦਾ? ਪ੍ਰਦੂਸ਼ਣ ਕੰਟਰੋਲ ਬੋਰਡ ਦੱਸੇ ਕਿ ਕਿਹੜੀ ਫੈਕਟਰੀ ਤੇ ਕੀ ਕਾਰਵਾਈ ਕੀਤੀ। ਔਰ ਕੱਲੀ ਮਿਲ ਨੂੰ ਤਾਲਾ ਵੱਜਣ ਨਾਲ, ਫੈਕਟਰੀ ਨੂੰ ਤਾਲਾ ਵੱਜਣ ਨਾਲ ਕੁਛ ਨਹੀਂ ਹੁੰਦਾ। ਜਿਹੜਾ ਸੀਵਰਾਂ ਦਾ ਪਾਣੀ ਡਿੱਗਦਾ ਸਤਲੁਜ ਦੇ ਵਿੱਚ, ਉਹਦਾ ਕੀ ਹੱਲ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੇ? ਜੀ 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 ਤੇ ਜਾਂਦੇ ਜੇ ਪ੍ਰਵੀਨ ਜੀ ਆਪਾਂ ਗੱਲ ਕਰੀਏ, ਕਹਿੰਦੇ ਮੌਸਮ ਹੋਇਆ ਮਿਹਰਬਾਨ ਤੇ ਮੀਂਹ ਦੇ ਨਾਲ ਜਿਹੜਾ ਪਾਰਾ ਹੇਠਾਂ ਡਿੱਗਿਆ।
हाँ जी बिल्कुल, भारत के कुछ इलाकों के दिल्ली की गल करिए आपां जां मुंबई की गल करिए तो बहुत भारी मीह पिया वा। और भारत के कुछ हिस्सों के जां राजधानी दे विच मीह पैण दे नाल जिहड़ा असर है वह रेल से भी पिया, सड़की आवाजाही से भी देखने को मिलिया। ते पंजाब दे विच भी कई थां शराटे पे, पर सुख की जां असल दे विच गल इह है, सकून की गल इह है कि पारा बहुत डिग पिया। ਜਿਹੜਾ ਟੈਂਪਰੇਚਰ 48 ਤੇ ਫਿਰਦਾ ਸੀ 47 48 ਤੋਂ ਟੱਪ ਜਾਂਦਾ ਸੀਗਾ, ਉਹਦੇ ਵਿੱਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ। ਸੁੱਖ ਦਾ ਸਾਹ ਜ਼ਰੂਰ ਹੈ, ਠੰਡੀਆਂ ਹਵਾਵਾਂ ਅੱਜ ਵੀ ਪੰਜਾਬ ਵਿੱਚ ਚੱਲਦੀਆਂ ਰਹੀਆਂ। ਸੋ ਅਸੀਂ ਤਾਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਠੰਡੀਆਂ ਹਵਾਵਾਂ ਹਮੇਸ਼ਾ ਹੀ ਚੱਲਦੀਆਂ ਰਹਿਣ। ਪਰ ਜਿਹੜੀਆਂ ਮੌਸਮ ਕਰਕੇ ਜਿੰਨੀਆਂ ਵੀ ਪ੍ਰਸ਼ਾਸਨਿਕ ਘਾਟਾਂ ਨੇ ਜਾਂ ਕਈ ਥਾਈਂ ਫਲੱਡਿੰਗ ਦੀ ਸਮੱਸਿਆ ਆ ਰਹੀ ਹੈ, ਕਈ ਥਾਈਂ ਲੋਕ ਫਸੇ ਹੋਏ ਨੇ ਮੁੰਬਈ ਦੇ ਵਿੱਚ, ਖਾਸ ਕਰਕੇ ਕਈ ਥਾਈਂ ਅਸਮਾਨੀ ਬਿਜਲੀ ਡਿੱਗਣ ਕਰਕੇ ਮੌਤਾਂ ਵੀ ਹੋਈਆਂ ਨੇ। ਤਾਂ ਅਣਸੁਖਾਵੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੀ ਨਾ ਵਾਪਰਨ, ਇਹ ਵੀ ਦੁਆ ਹੈ ਜੀ। ਜੀ ਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।